ਬ੍ਰੋਕਰਸ ਦੇ ਉੱਤੇ ਵੀ ਜਿਹੜੀ ਟਾਈਟਨੈਸ ਆ ਉਹ ਹੋ ਰਹੀ ਆ, ਕਿਉਂਕਿ ਜਨਵਰੀ 16 2026 ਤੋਂ ਜਿਹੜਾ ਬ੍ਰੋਕਰਸ ਦੇ ਉੱਤੇ ਆ ਰਿਹਾ ਹੈਗਾ ਕਿ ਜਿਹੜਾ ਲਾਅ ਪਾਸ ਹੋਇਆ ਸੀਗਾ, ਜਿਹਦੇ ਵਿੱਚ ਕਿ ਉਹਨਾਂ ਦਾ ਜਿਹੜਾ $75,000 ਦਾ ਬੌਂਡ ਆ, ਉਹ ਜੇ ਉਹਦੇ ਤੇ ਕੋਈ ਕਲੇਮ ਹੋ ਜਾਂਦਾ ਤਾਂ 7 ਡੇਜ਼ ਦੇ ਵਿੱਚ ਉਹਨਾਂ ਨੂੰ ਉਹ ਕਲੇਮ ਦੁਬਾਰਾ 75,000 ਕਰਨਾ ਪਊਗਾ ਹੁਣ 26 ਦੇ ਵਿੱਚ। ਕਿਉਂਕਿ ਪਹਿਲਾਂ ਇਹ ਸਿਰਫ ਇੱਕ ਪੇਪਰ ਕਾਰਵਾਈ ਮੰਨੀ ਜਾਂਦੀ ਸੀ, ਇੱਕ ਪੇਪਰ ਹੀ ਹੁੰਦਾ ਸੀਗਾ, ਬੌਂਡ ਲਿਆ ਆ, ਚਲੋ ਗੱਲ ਖਤਮ ਹੋ ਗਈ। ਕਈ ਵਾਰੀ ਬੌਂਡ ਦੇ ਉੱਤੇ ਕਲੇਮ ਪੈ ਜਾਂਦੇ ਸੀਗੇ, ਬੌਂਡ ਆਲਮੋਸਟ ਫਿਨਿਸ਼ ਹੋਣ ਦੇ ਲਾਗੇ ਆ ਜਾਂਦਾ ਸੀਗਾ, ਤੇ ਉਹ ਜਿਹੜਾ ਬੌਂਡ ਆ ਮੁੜ ਕੇ ਫਿਰ ਉਹ ਮਤਲਬ ਫੁੱਲਫਿਲ ਨਹੀਂ ਸੀ ਹੁੰਦਾ ਲੋਕਾਂ ਦੇ ਨਾਲ ਜਿਹਨੇ ਕਲੇਮ ਕਰਦੇ ਸੀਗੇ। ਸੋ ਜਨਵਰੀ 16 2026 ਤੋਂ ਇਹ ਲੌਂਗ ਅਵੇਟਡ ਜਿਹੜਾ ਕਾਨੂੰਨ ਹੈਗਾ ਆ ਉਹ ਇਨ ਇਫੈਕਟ ਹੋਣ ਜਾ ਰਿਹਾ, ਜਿਹਦੇ ਵਿੱਚ ਕਿ ਬ੍ਰੋਕਰ ਨੂੰ ਬਹੁਤ ਕਲੋਜ਼ਲੀ ਮੋਨੀਟਰ ਕੀਤਾ ਜਾਊਗਾ ਕਿ ਉਹਨਾਂ ਦਾ ਜਿਹੜਾ ਬੌਂਡ ਹੈਗਾ, ਜੇ ਕੋਈ ਕਲੇਮ ਹੁੰਦਾ ਆ, ਜੇ ਮੰਨ ਲਓ 75,000 ਦਾ ਬੌਂਡ ਆ, 10,000 ਦਾ ਕਲੇਮ ਹੋ ਗਿਆ, ਤੇ ਉਹ 10,000 ਉਹਨਾਂ ਨੂੰ ਵਿਦਿਨ ਅ ਵੀਕ ਜਿਹੜਾ ਆ ਉਹ ਫੁੱਲਫਿਲ ਕਰਕੇ ਦੁਬਾਰਾ 75,000 ਕਰਨਾ ਪਊਗਾ, ਅਦਰਵਾਈਜ਼ ਉਹਨਾਂ ਦੀ ਬੌਂਡ ਅਥਾਰਟੀ ਜਿਹੜੀ ਆ ਉਹ ਕੈਂਸਲ ਹੋ ਜਾਊਗੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਇਸ ਵੇਲੇ ਸਾਈਡ ਬਾਈ ਸਾਈਡ ਆਪਣਾ ਜਿਹੜਾ ਕਾਨੂੰਨ ਆ ਇਹ ਚੱਲ ਰਹੇ ਹੈਗੇ ਆ, ਮਤਲਬ ਕਿ ਇਫੈਕਟ ਲੈ ਰਹੇ ਹੈਗੇ ਆ। ਸੋ ਬੀ ਕੇਅਰਫੁਲ, ਜੇ ਤੁਸੀਂ ਕੋਈ ਵੀ ਇੱਦਾਂ ਦੀ ਚੀਜ਼ ਆ ਜਿਹਦੇ ਵਿੱਚ ਇਨਵੋਲਵ ਹੈਗੇ ਆ, ਤੇ ਆਹ ਟਾਈਮ ਹੈਗਾ ਆ ਟੂ ਗੈਟ ਬੈਕ ਔਨ ਦਾ ਰੋਡ ਇਨ ਅ ਨਾਈਸ ਵੇ। ਜੀ, ਬ੍ਰੋਕਰਸ ਦੇ ਉੱਤੇ ਵੀ ਜਿਹੜੀ ਟਾਈਟਨੈਸ ਆ ਉਹ ਹੋ ਰਹੀ ਆ, ਕਿਉਂਕਿ ਜਨਵਰੀ 16 2026 ਤੋਂ ਜਿਹੜਾ ਬ੍ਰੋਕਰਸ ਦੇ ਉੱਤੇ ਆ ਰਿਹਾ ਹੈਗਾ ਕਿ ਜਿਹੜਾ ਲਾਅ ਪਾਸ ਹੋਇਆ ਸੀਗਾ, ਜਿਹਦੇ ਵਿੱਚ ਕਿ ਉਹਨਾਂ ਦਾ ਜਿਹੜਾ $75,000 ਦਾ ਬੌਂਡ ਆ, ਉਹ ਜੇ ਉਹਦੇ ਤੇ ਕੋਈ ਕਲੇਮ ਹੋ ਜਾਂਦਾ ਤਾਂ 7 ਡੇਜ਼ ਦੇ ਵਿੱਚ ਉਹਨਾਂ ਨੂੰ ਉਹ ਕਲੇਮ ਦੁਬਾਰਾ 75,000 ਕਰਨਾ ਪਊਗਾ ਹੁਣ 26 ਦੇ ਵਿੱਚ। ਕਿਉਂਕਿ ਪਹਿਲਾਂ ਇਹ ਸਿਰਫ ਇੱਕ ਪੇਪਰ ਕਾਰਵਾਈ ਮੰਨੀ ਜਾਂਦੀ ਸੀ, ਇੱਕ ਪੇਪਰ ਹੀ ਹੁੰਦਾ ਸੀਗਾ, ਬੌਂਡ ਲਿਆ ਆ, ਚਲੋ ਗੱਲ ਖਤਮ ਹੋ ਗਈ। ਕਈ ਵਾਰੀ ਬੌਂਡ ਦੇ ਉੱਤੇ ਕਲੇਮ ਪੈ ਜਾਂਦੇ ਸੀਗੇ, ਬੌਂਡ ਆਲਮੋਸਟ ਫਿਨਿਸ਼ ਹੋਣ ਦੇ ਲਾਗੇ ਆ ਜਾਂਦਾ ਸੀਗਾ, ਤੇ ਉਹ ਜਿਹੜਾ ਬੌਂਡ ਆ ਮੁੜ ਕੇ ਫਿਰ ਉਹ ਮਤਲਬ ਫੁੱਲਫਿਲ ਨਹੀਂ ਸੀ ਹੁੰਦਾ ਲੋਕਾਂ ਦੇ ਨਾਲ ਜਿਹਨੇ ਕਲੇਮ ਕਰਦੇ ਸੀਗੇ। ਸੋ ਜਨਵਰੀ 16 2026 ਤੋਂ ਇਹ ਲੌਂਗ ਅਵੇਟਡ ਜਿਹੜਾ ਕਾਨੂੰਨ ਹੈਗਾ ਆ ਉਹ ਇਨ ਇਫੈਕਟ ਹੋਣ ਜਾ ਰਿਹਾ, ਜਿਹਦੇ ਵਿੱਚ ਕਿ ਬ੍ਰੋਕਰ ਨੂੰ ਬਹੁਤ ਕਲੋਜ਼ਲੀ ਮੋਨੀਟਰ ਕੀਤਾ ਜਾਊਗਾ ਕਿ ਉਹਨਾਂ ਦਾ ਜਿਹੜਾ ਬੌਂਡ ਹੈਗਾ, ਜੇ ਕੋਈ ਕਲੇਮ ਹੁੰਦਾ ਆ, ਜੇ ਮੰਨ ਲਓ 75,000 ਦਾ ਬੌਂਡ ਆ, 10,000 ਦਾ ਕਲੇਮ ਹੋ ਗਿਆ, ਤੇ ਉਹ 10,000 ਉਹਨਾਂ ਨੂੰ ਵਿਦਿਨ ਅ ਵੀਕ ਜਿਹੜਾ ਆ ਉਹ ਫੁੱਲਫਿਲ ਕਰਕੇ ਦੁਬਾਰਾ 75,000 ਕਰਨਾ ਪਊਗਾ, ਅਦਰਵਾਈਜ਼ ਉਹਨਾਂ ਦੀ ਬੌਂਡ ਅਥਾਰਟੀ ਜਿਹੜੀ ਆ ਉਹ ਕੈਂਸਲ ਹੋ ਜਾਊਗੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਇਸ ਵੇਲੇ ਸਾਈਡ ਬਾਈ ਸਾਈਡ ਆਪਣਾ ਜਿਹੜਾ ਕਾਨੂੰਨ ਆ ਇਹ ਚੱਲ ਰਹੇ ਹੈਗੇ ਆ, ਮਤਲਬ ਕਿ ਇਫੈਕਟ ਲੈ ਰਹੇ ਹੈਗੇ ਆ। ਸੋ ਬੀ ਕੇਅਰਫੁਲ, ਜੇ ਤੁਸੀਂ ਕੋਈ ਵੀ ਇੱਦਾਂ ਦੀ ਚੀਜ਼ ਆ ਜਿਹਦੇ ਵਿੱਚ ਇਨਵੋਲਵ ਹੈਗੇ ਆ, ਤੇ ਆਹ ਟਾਈਮ ਹੈਗਾ ਆ ਟੂ ਗੈਟ ਬੈਕ ਔਨ ਦਾ ਰੋਡ ਇਨ ਅ ਨਾਈਸ ਵੇ। ਜੀ,